ਉੜੀਸਾ ਸਰਕਾਰ ਨੇ ਪਹਿਲੇ ਤਾਂ ਗੁਰਦੁਆਰਾ ਮੰਗੂ ਮਠ ਸਾਹਿਬ ਨੂੰ ਗੁਰਦੁਆਰਾ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਆਰਤੀ ਦਾ ਜਿਹੜਾ ਗਾਇਨ ਹੈ ਇਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਗਨਨਾਥ ਟੈਂਪਲ ਪ੍ਰੀਮਾਈਸਿਸ ਦੇ ਅੰਦਰ ਕੀਤਾ ਸੀ। ਟੈਂਪਲ ਦੇ ਅੰਦਰ ਨਹੀਂ, ਪ੍ਰੀਮਾਈਸਿਸ ਦੇ ਅੰਦਰ। ਤੀਜੇ ਜਿਹੜੇ ਸਾਡੇ ਪਿਆਰੇ ਨੇ ਭਾਈ ਹਿੰਮਤ ਸਿੰਘ ਜੀ, ਇਹ ਵੀ ਜਗਨਨਾਥਪੁਰੀ ਦੇ ਹੀ ਜੰਮਪਲ ਸੀ। ਇੱਕ ਮਸਲਾ ਸਿਰਫ ਮੰਗੂ ਮਠ ਦਾ ਨਹੀਂ ਹੈਗਾ, ਕੌਮ ਦੇ ਵਿੱਚ ਕਈ ਮਸਲੇ ਨੇ ਜਿੱਥੇ ਕੌਮ ਇੱਕ ਜਾਂ ਦੋ फाड़ नहीं कई 100 फाड़ हुई है। आज वर्ल्ड पूरे जगत में ना 2 टाइम आरती उच्चारण होता है ना, आरती वो स्थान में ही आरती उच्चारण हुआ है। जगन्नाथपुरी मंदिर के प्रेमाइसिस पे ही आरती का उच्चारण हुआ है, लेकिन वो ही स्थान में आज टॉयलेट बाथरूम बनने जा रहा है। इतना पुरातन स्थान गुरु नानक देव जी का, उसे हम तोड़ बचा नहीं पा रहे। राज करेगा खालसा की रहना कोई वार हुए सो मिलेंगे बच्चे शरण जो है। हर गुरु घर में वाहिगुरु चलता है, लेकिन राज कब आएगा जब अपना हक ही नहीं मांग पा रहे, ना वेद भी रोक पा रहे, ना सिखों को वाहिगुरु हक मिल पा रहा है। लेकिन ये तो पुरातन स्थान है जो गायब हो गया है, वहां पर बाथरूम टॉयलेट बनने भी जा रहा है, और ऊपर से स्टेटमेंट भी ये देंगे कि ये मंदिर था या किसका जगह था, यहाँ पर कुछ नहीं हुआ है। ये नहीं होता है वाहिगुरु, फेलियर है। मुंह भी दिखाना है उस महाराज को ना। सिख कभी हारता नहीं है वाहिगुरु, पीठ पीछे ना खंजर घुस जाता है तब हार जाता है, अपनों से वार मिल जाता है, नहीं तो कोई हरा नहीं सकता है वाहिगुरु। उस मोर्चे में वाहिगुरु शामिल होना जरूरी है जो स्थान मिटा दिया गया है। का खालसा वाहिगुरू जी की फतेह। TV 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਮਾਈਨੋਰਿਟੀ ਕਮਿਸ਼ਨ ਆਫ ਇੰਡੀਆ। ਲਗਾਤਾਰ ਆਪਣੇ ਚੈਨਲ ਦੇ ਰਾਹੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਸਰਕਾਰਾਂ ਦੀਆਂ ਸਾਜ਼ਿਸ਼ਾਂ ਦੇ ਨਾਲ ਸਾਡੇ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਇਤਿਹਾਸਕ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਚਾਹੇ ਅਸੀਂ ਗੁਰਦੁਆਰਾ ਡੋਗਮਾ ਸਾਹਿਬ ਦੀ ਗੱਲ ਕਰ ਲਈਏ ਜਾਂ ਗਿਆਨ ਗੋਦੜੀ ਦੀ ਗੱਲ ਕਰ ਲਈਏ ਜਾਂ ਗੁਰਦੁਆਰਾ ਮੰਗੂ ਮਠ ਦੀ ਗੱਲ ਕਰ ਲਈਏ। ਗੁਰਦੁਆਰਾ ਸਾਹਿਬ ਤੋੜ ਕੇ ਲੈਟਰਿਨ ਬਾਥਰੂਮ ਬਣਾਏ ਜਾ ਰਹੇ ਨੇ। ਸਰਕਾਰਾਂ ਤੇ ਕਰ ਹੀ ਰਹੀਆਂ ਨੇ, ਮਗਰ ਸਾਡੀਆਂ ਕਮੇਟੀਆਂ ਕੀ ਕਰ ਰਹੀਆਂ ਨੇ, ਸਾਡੇ ਜਥੇਦਾਰ ਕੀ ਕਰ ਰਹੇ ਹੈਗੇ ਨੇ। ਇੱਕ ਬੜਾ ਵੱਡਾ ਸਵਾਲ। ਅਸੀਂ ਲਗਾਤਾਰ ਇਸ ਪ੍ਰੋਗਰਾਮ ਦੇ ਉੱਤੇ ਜੁੜੇ ਹੋਏ ਹੈਗੇ ਔਰ ਤੁਹਾਨੂੰ ਲਗਾਤਾਰ ਇਸ ਕੇਸ ਦੀ ਅਪਡੇਟ ਦਿੰਦੇ ਆ ਰਹੇ ਹਾਂ। ਪਿਛਲੀ ਵਾਰ ਵੀ ਮਾਈਨੋਰਿਟੀ ਕਮਿਸ਼ਨ ਦੇ ਵਿਚਕਾਰ ਅਜਮੇਰ ਸਿੰਘ ਔਰ ਵਿੱਕੀ ਥੋਮਸ ਦੇ ਵਕੀਲ ਉੱਥੇ ਪਹੁੰਚੇ ਹੋਏ ਸਨ। ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਸੀ ਤੇ ਅੱਜ ਦੁਬਾਰਾ ਇਹਨਾਂ ਦੀ ਸੁਣਵਾਈ ਸੀ। ਐਨ ਮੌਕੇ ਤੇ ਸਾਨੂੰ ਖਬਰ ਮਿਲੀ ਤੇ ਅੱਜ ਅਸੀਂ ਮੌਕੇ ਤੇ ਪਹੁੰਚ ਚੁੱਕੇ ਹਾਂ। ਇਸ ਸਾਰੇ ਮਸਲੇ ਦੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਵੀਰ ਜੁੜ ਚੁੱਕੇ ਨੇ। ਫਤਿਹ ਦੀ ਸ਼ੁਰੂਆਤ ਕਰਨੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਤੋਂ ਪਹਿਲੇ ਜਗਦੀਪ ਸਿੰਘ ਜਿਹੜੇ ਉੱਥੇ ਗੁਰਦੁਆਰਾ ਮੰਗੂ ਮਠ ਦੇ ਕੋਲ ਜਿਹੜਾ ਗੁਰਦੁਆਰਾ ਬਣਿਆ ਹੈਗਾ ਉਹਨਾਂ ਦੇ ਮੁੱਖ ਹੈਗੇ ਨੇ, ਇਹਨਾਂ ਤੋਂ ਹੀ ਗੱਲ ਦੀ ਸ਼ੁਰੂਆਤ ਕਰਨਾ। ਜਗਦੀਪ, ਅੱਜ ਤੁਹਾਨੂੰ ਇੱਥੇ ਬੁਲਾਇਆ ਗਿਆ ਮਾਈਨੋਰਿਟੀ ਕਮਿਸ਼ਨ, ਕੀ ਸਾਰਾ ਮੈਟਰ ਸੀ? ਤੁਹਾਡੀ ਸੁਣਵਾਈ ਸੀ, ਕੀ ਤੁਹਾਡੇ ਨਾਲ ਗੱਲਬਾਤ ਹੋਈ? ਜੀ ਅੱਜ ਸਾਨੂੰ ਇੱਥੇ ਸੱਦਿਆ ਗਿਆ ਸੀਗਾ ਔਰ ਗੁਰਦੁਆਰਾ ਮੰਗੂ ਮਠ ਸਾਹਿਬ ਦੇ ਕੇਸ ਦੀ ਸੁਣਵਾਈ ਸੀ ਔਰ ਅਸੀਂ ਆਪਣਾ ਰਿਪਲਾਈ ਵੀ ਰੈਡੀ ਕਰਕੇ ਲੈ ਕੇ ਆਏ ਸੀਗੇ। ਲੇਕਿਨ ਆ ਕੇ ਇੱਥੇ ਪਤਾ ਲੱਗਿਆ ਕਿ ਜਿਹੜੀ ਅੱਜ ਦੀ ਕਾਰਵਾਈ ਸੀਗੀ ਇਹ ਐਡਜਰਨ ਕਰ ਦਿੱਤੀ ਗਈ, ਕੈਂਸਲ ਕਰ ਦਿੱਤੀ ਗਈ ਔਰ ਕਿਹਨਾਂ ਕਾਰਨਾਂ ਕਰਕੇ ਕੀਤੀ ਗਈ ਇਹ ਕਾਰਨ ਸਾਨੂੰ ਹਾਲੇ ਨਹੀਂ ਪਤਾ ਲੱਗੇ। ਨਾਲ ਹੀ ਸਾਨੂੰ ਉੜੀਸਾ ਸਰਕਾਰ ਦਾ ਵੀ ਇੱਕ ਇੱਥੇ ਜਿਹੜਾ ਰਿਪਲਾਈ ਆਇਆ ਹੈ ਉਹ ਮਿਲਿਆ ਹੈ ਅਤੇ ਉਹ ਅਸੀਂ ਲੈ ਕੇ ਜਾ ਰਹੇ ਹਾਂ ਅਤੇ ਇਹਦਾ ਜੋ ਵੀ ਬਣਦਾ ਜਵਾਬ ਹੈ ਉਹ ਦੇਵਾਂਗੇ, ਜਿਹਦੇ ਵਿੱਚ ਉੜੀਸਾ ਸਰਕਾਰ ਨੇ ਪਹਿਲੇ ਤਾਂ ਗੁਰਦੁਆਰਾ ਮੰਗੂ ਮਠ ਸਾਹਿਬ ਨੂੰ ਗੁਰਦੁਆਰਾ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਹੈ ਔਰ ਸਾਡੇ ਕੋਲ ਜਿਹੜੇ ਉਹਦੇ ਪੁਖਤਾ ਸਬੂਤ ਨੇ ਉਹ ਅਸੀਂ ਲਾਵਾਂਗੇ ਆਪਣੀ ਐਪਲੀਕੇਸ਼ਨ ਦੇ ਅੰਦਰ। ਪਰ ਬੜੀ ਹੈਰਾਨੀ ਹੋਈ, ਸਪੈਸ਼ਲੀ ਗੁਰਦੁਆਰਾ ਆਰਤੀ ਸਾਹਿਬ ਔਰ ਗੁਰਦੁਆਰਾ ਬੌਲੀ ਮਠ ਸਾਹਿਬ ਦੀ ਸੇਵਾ ਸੰਭਾਲ ਜੋ ਦਾਸ ਦੇ ਪਿਤਾ ਜੀ ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਔਰ ਦਾਸ ਜਗਦੀਪ ਸਿੰਘ ਉੱਥੇ ਨਿਭਾ ਰਿਹਾ ਹੈ। ਪੰਥ ਦੇ ਵਿਛੜੇ ਸਥਾਨ ਗੁਰਦੁਆਰਾ ਬੌਲੀ ਸਾਹਿਬ ਵੀ ਉੱਥੇ 12 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਪ੍ਰਾਪਤ ਕੀਤੇ ਗਏ, ਜਿਹਦੇ 'ਚ ਕਿ 1 ਅਪ੍ਰੈਲ ਨੂੰ ਅਖੰਡ ਪਾਠ ਸਾਹਿਬ ਦੇ ਪਹਿਲੀ ਵਾਰ ਸੰਪੂਰਨਤਾ ਕਰਕੇ ਭੋਗ ਪਾਏ ਜਾਣਗੇ ਅਤੇ ਸੰਗਤਾਂ ਦੀ ਆਵਾਜਾਈ ਵਾਸਤੇ ਵੀ ਉੱਥੇ ਤਿਆਰੀਆਂ ਚੱਲ ਰਹੀਆਂ ਨੇ। ਉਹ ਛੱਡ ਕੇ ਅਸੀਂ ਇੱਥੇ ਪਹੁੰਚੇ। ਇੱਥੇ ਆ ਕੇ ਪਤਾ ਲੱਗਿਆ ਕਿ ਵਿਦਆਊਟ ਐਨੀ ਪ੍ਰੀ ਇੰਟੀਮੇਸ਼ਨ ਜਿਹੜੀ ਇਹ ਅੱਜ ਦੀ ਮੀਟਿੰਗ ਹੈਗੀ ਹੈ ਇਹ ਐਡਜਰਨ ਕਰ ਦਿੱਤੀ ਗਈ, ਪੋਸਟਪੋਨ ਕਰ ਦਿੱਤੀ ਗਈ ਹੈ ਜੀ। ਇਹ ਹੁਣ ਤੱਕ ਦੀ ਇਹ ਖਬਰ ਹੈਗੀ। ਜਗਦੀਪ ਸਿੰਘ ਜੀ, ਅਗਰ ਅਸੀਂ ਗੱਲ ਕਰਨੇ ਆ ਸਰਕਾਰਾਂ ਜਥੇਦਾਰ, ਤੁਸੀਂ ਸਟਾਰਟਿੰਗ ਸੁਣੀ ਲੈ ਕੇ ਜੋ ਮੈਂ ਕੀਤਾ, ਸਾਡੇ ਜਥੇਦਾਰ ਵੀ ਇਸ ਮਸਲਿਆਂ ਦੇ ਉੱਤੇ ਚੁੱਪ ਨੇ ਔਰ ਇੰਨੇ ਗੰਭੀਰ ਮਸਲੇ ਦੇ ਉੱਤੇ ਕੌਮ ਵੀ ਕਿਤੇ ਨਾ ਕਿਤੇ ਅਵੇਸਲੀ ਦਿਖਦੀ ਹੈ। ਕੇਸ ਤੁਸੀਂ ਲੜ ਰਹੇ ਹੈਗੇ ਹੋ, ਵਿੱਕੀ ਥੋਮਸ ਲੜ ਰਹੇ ਹੈਗੇ ਨੇ ਜਾਂ ਅਜਮੇਰ ਸਿੰਘ ਦੀ ਗੱਲ ਕਰ ਰਹੇ ਹਾਂ। ਪਰ ਬੜੇ ਅਫਸੋਸ ਨਾਲ ਮੈਂ ਇੱਕ ਸਵਾਲ ਤੁਹਾਡੇ 'ਤੇ ਵੀ ਖੜਾ ਕਰਾਂਗਾ, ਮੈਂ ਵਿੱਕੀ ਵੀਰ ਨਾਲ ਵੀ ਗੱਲ ਕਰਾਂਗਾ। ਇੱਕ ਗੁਰਦੁਆਰੇ ਦੇ ਲਈ ਅਸੀਂ ਸਾਰੇ ਜੰਗ ਲੜ ਰਹੇ ਹੈਗੇ ਆ, ਤੁਸੀਂ ਲੜ ਰਹੇ ਹੋ, ਵਿੱਕੀ ਥੋਮਸ ਲੜ ਰਿਹਾ, ਅਜਮੇਰ ਸਿੰਘ ਲੜ ਰਿਹਾ, ਪਿਓ ਸਾਡੇ ਸਾਰਿਆਂ ਦਾ ਇੱਕੋ ਹੈ, ਫਿਰ ਧਿਰਾਂ ਵੱਖਰੀਆਂ ਵੱਖਰੀਆਂ ਕਿਉਂ ਨੇ? ਤੁਸੀਂ ਅਲੱਗ ਲੜ ਰਹੇ ਹੋ, ਅਜਮੇਰ ਸਿੰਘ ਅਲੱਗ ਲੜ ਰਿਹਾ, ਏਕਾ ਕਿਸੇ 'ਚ ਨਹੀਂ ਹੈ। ਕਿ ਚੌਧਰ ਦੀ ਲੜਾਈ ਹੈ
ਕਿ ਹੰਕਾਰ ਹੈ ਕਿ ਮੈਂ ਕੇਸ ਲੜਨਾ, ਪਿਓ ਦਾ ਘਰ ਮੈਂ ਚੁਣਾਉਣਾ, ਕੀ ਵਜ੍ਹਾ ਹੈਗੀ ਹੈ? ਦੇਖੋ ਵਜ੍ਹਾ ਤਾਂ ਬਹੁਤ ਹੈਗੀਆਂ ਨੇ, ਤੇ ਜਿੰਨਾ ਇਹਦੇ ਪਰ ਪ੍ਰਕਾਸ਼ ਪਾਵਾਂਗੇ ਉਹਨਾਂ ਕਹਿੰਦੇ ਨੇ ਕਿ ਪਾਣੀ ਦੇ ਵਿੱਚ ਮਧਾਣੀ ਪਾਉਣ ਵਾਲੀ ਗੱਲ ਹੈ। ਸੰਗਤਾਂ ਆਪ ਸੂਝਵਾਨ ਨੇ, ਅੱਜ ਦਾ ਜਿਹੜਾ ਵਿਊਅਰ ਹੈਗਾ, ਜਿਹੜੀ ਸੰਗਤਾਂ ਨੇ ਉਹ ਬਹੁਤ ਜਾਗਰੂਕ ਹੈਗੀਆਂ ਨੇ। ਅਸੀਂ ਹੁਣ 17 ਸਾਲ ਤੋਂ ਲੜਾਈ ਲੜ ਰਹੇ ਹਾਂ ਉੱਥੇ ਗੁਰਦੁਆਰਾ ਆਰਤੀ ਸਾਹਿਬ ਦੀ, ਜੋ ਇੱਕ ਯਾਦਗਾਰੀ ਅਸਥਾਨ ਹੈਗਾ, ਕਿਉਂਕਿ ਆਰਤੀ ਦਾ ਜਿਹੜਾ ਗਾਇਨ ਹੈ ਇਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਗਨਨਾਥ ਟੈਂਪਲ ਪ੍ਰੀਮਾਈਸਿਸ ਦੇ ਅੰਦਰ ਕੀਤਾ ਸੀ। ਟੈਂਪਲ ਦੇ ਅੰਦਰ ਨਹੀਂ, ਪ੍ਰੀਮਾਈਸਿਸ ਦੇ ਅੰਦਰ। ਉੱਥੇ ਅੱਜ ਵੀ ਬੋਹੜ ਦਾ ਦਰਖਤ ਖੜਿਆ ਹੈ ਜਿਹਨੂੰ ਕਲਪਵ੍ਰਿਕਸ਼ ਕਹਿੰਦੇ ਆ, ਔਨ ਰਿਕਾਰਡ ਇਹ ਗੱਲ ਹੈਗੀ ਹੈ। ਤੇ ਉੱਥੇ ਕਿਉਂਕਿ ਗੁਰਦੁਆਰਾ ਆਰਤੀ ਸਾਹਿਬ ਦਾ ਨਿਰਮਾਣ ਨਹੀਂ ਕੀਤਾ ਜਾ ਸਕਦਾ ਸੀਗਾ, ਤੇ 5 ਤਖਤਾਂ ਦੇ ਸਿੰਘ ਸਾਹਿਬਾਨਾਂ ਨੇ ਇੱਕ ਹੁਕਮਨਾਮਾ ਦਿੱਤਾ ਕਿ ਆਪ ਜੀ ਬਾਬਾ ਸ਼ਮਸ਼ੇਰ ਸਿੰਘ ਜੀ ਦਾਸ ਦੇ ਪਿਤਾ ਜੀ ਨੂੰ 2006 ਦੇ ਅੰਦਰ ਕਿ ਗੁਰਦੁਆਰਾ ਆਰਤੀ ਸਾਹਿਬ ਉੱਥੇ ਇੱਕ ਯਾਦਗਾਰੀ ਸਥਾਨ ਸਥਾਪਿਤ ਕਰੋ। ਉਹਦੇ ਬਾਅਦ ਬੌਲੀ ਸਾਹਿਬ, ਜਿੱਥੇ ਕਿ ਗੁਰਮਰਿਆਦਾ ਲਾਗੂ ਨਹੀਂ ਸੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਸਰੂਪ ਸੀਗੇ, ਲੇਕਿਨ ਗੁਰਮਰਿਆਦਾ ਲਾਗੂ ਨਹੀਂ ਸੀ। ਉਹਦੀ ਪ੍ਰਾਪਤੀ ਲਈ ਲੰਬੀ ਲੜਾਈ ਲੜੀ ਗਈ। ਪ੍ਰਾਪਤ ਕਰਨ ਤੋਂ ਬਾਅਦ ਗੁਰਦੁਆਰਾ ਆਰਤੀ ਸਾਹਿਬ ਦੀ ਸਥਾਪਨਾ ਕੀਤੀ ਗਈ। ਭਾਈ ਹਿੰਮਤ ਸਿੰਘ ਮੈਮੋਰੀਅਲ ਚਿਲਡਰਨਸ ਪਾਰਕ ਦੀ ਸਥਾਪਨਾ ਕੀਤੀ ਗਈ, ਕਿਉਂਕਿ ਤੀਜੇ ਜਿਹੜੇ ਸਾਡੇ ਪਿਆਰੇ ਨੇ ਭਾਈ ਹਿੰਮਤ ਸਿੰਘ ਜੀ, ਇਹ ਵੀ ਜਗਨਨਾਥਪੁਰੀ ਦੇ ਹੀ ਜੰਮਪਲ ਸੀ। ਜਗਨਨਾਥਪੁਰੀ ਤੋਂ ਗੁਰੂ ਸਾਹਿਬ ਦਾ ਸੱਦਾ ਪਾ ਕੇ ਅਨੰਦਪੁਰ ਸਾਹਿਬ ਪਹੁੰਚੇ, ਸੀਸ ਦੇ ਕੇ 5 ਪਿਆਰਿਆਂ ਸ਼ਾਮਿਲ ਹੋਏ ਔਰ ਚਮਕੌਰ ਦੀ ਗੜੀ ਵੱਡੇ ਸਾਹਿਬਜ਼ਾਦੇ ਦੇ ਨਾਲ ਸ਼ਹੀਦੀਆਂ ਪਾਏ। ਇਹ ਜਿਹੜਾ ਆਪ ਜੀ ਦਾ ਸਵਾਲ ਹੈ, ਇਹ ਹੁਣ ਦੇਖੋ ਜਿਹੜੀ ਫੌਜ ਕਹਿ ਲਓ ਜਾਂ ਜਿਹੜੀ ਟੀਮ, ਜਿਹੜੀ ਗੁਰੂ ਦੀ ਫੌਜ ਉੱਥੇ 17 ਸਾਲ ਤੋਂ ਲੜ ਰਹੀ ਹੈ, ਅਸੀਂ ਜ਼ਮੀਨੀ ਹਕੀਕਤ ਤੋਂ ਉੱਥੋਂ ਬਹੁਤ ਅੱਛੀ ਤਰੀਕੇ ਦੇ ਨਾਲ ਜਾਣੂ ਹਾਂ। ਸਾਡਾ ਪਿਛੋਕੜ ਚਮਕੌਰ ਸਾਹਿਬ ਦਾ ਹੈ, ਜੰਮਪਲ ਦਿੱਲੀ ਦੇ ਹੈਗੇ ਹਾਂ, ਲੇਕਿਨ 17 ਸਾਲ ਤੋਂ ਅਸੀਂ ਜਗਨਨਾਥਪੁਰੀ ਆਪਣੇ ਪਿਤਾ ਜੀ ਦੇ ਨਾਲ, ਬਾਕੀ ਹੋਰ ਜਿਹੜਾ ਸਾਡਾ ਟਰਸਟ ਹੈ ਸ਼੍ਰੀ ਗੁਰੂ ਨਾਨਕ ਦੇਵ ਰਿਲੀਜਨ ਚੈਰੀਟੇਬਲ ਟਰਸਟ, ਇਹਦੇ ਅੰਦਰ ਅਸੀਂ ਸੇਵਾ ਨਿਭਾ ਰਹੇ ਹਾਂ। ਤੇ ਇਹ ਕਦੇ ਕੋਈ ਹੋਰ ਸ਼ਖਸ ਆ ਕੇ ਖੜਾ ਹੋ ਜਾਂਦਾ, ਚੰਗੀ ਗੱਲ ਹੈ, ਜੀ ਆਇਆਂ ਨੂੰ ਹੈ, ਆਏ। ਕਦੇ ਗੁਰਦੁਆਰਾ ਆਰਤੀ ਸਾਹਿਬ ਦੇ ਨਾਂ ਦੇ ਉੱਪਰ ਕਿੰਤੂ ਪਰੰਤੂ ਸ਼ੁਰੂ ਹੋ ਜਾਂਦਾ ਹੈ, ਕਦੇ ਕੁਝ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ, ਧਿਰਾਂ ਜਿਹੜੀਆਂ ਨੇ। ਅੱਜ ਇੱਕ ਮਸਲਾ ਸਿਰਫ ਮੰਗੂ ਮੱਠ ਦਾ ਨਹੀਂ ਹੈਗਾ, ਕੌਮ ਦੇ ਵਿੱਚ ਕਈ ਮਸਲੇ ਨੇ ਜਿੱਥੇ ਕੌਮ ਇੱਕ ਜਾਂ ਦੋ ਫਾੜ ਨਹੀਂ, ਕਈ 100 ਫਾੜ ਹੋਈ ਹੈ। ਜਿੱਦਾਂ ਹੁਣ ਮੈਂ ਇੱਥੇ ਆਪ ਜੀ ਦੇ ਚੈਨਲ ਰਾਹੀਂ ਸੰਗਤਾਂ ਨੂੰ ਦੱਸਣਾ ਚਾਹਾਂਗਾ ਕਿ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੇ, ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇੱਕ 9 ਮੈਂਬਰੀ ਕਮੇਟੀ ਬਣਾਈ ਸੀ ਗੁਰਦੁਆਰਾ ਬੌਲੀ ਸਾਹਿਬ, ਗੁਰਦੁਆਰਾ ਮੰਗੂ ਮੱਠ ਸਾਹਿਬ, ਇਹਨਾਂ ਦੋਨਾਂ ਵਾਸਤੇ। ਅਸੀਂ ਆਪਣੀ ਲੜਾਈ ਅੱਗੇ ਲੈ ਕੇ ਜਾਂਦੇ ਹੋਏ ਬਹੁਤ ਅੱਗੇ ਤੱਕ ਵੱਧ ਗਏ। ਬੌਲੀ ਦੀ ਤਾਂ ਪ੍ਰਾਪਤੀ ਵੀ ਕਰ ਲਈ, ਹੁਣ ਮੰਗੂ ਮੱਠ ਸਾਹਿਬ ਦੀ ਜਿੱਦਾਂ ਹੀ ਅਸੀਂ ਪ੍ਰਾਪਤੀ ਕਰਨ ਜਾ ਰਹੇ ਸੀਗੇ ਅੱਗੇ, ਜਾਂ ਸਰਕਾਰਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਸੀ, ਜਗਨਨਾਥ ਟੈਂਪਲ ਐਡਮਿਨਿਸਟ੍ਰੇਸ਼ਨ ਇੱਕ ਚਿੱਠੀ ਲਿਖਦਾ ਹੈ SGPC ਨੂੰ ਕਿ ਆ ਜਿਹੜੀ 9 ਮੈਂਬਰੀ ਕਮੇਟੀ ਹੈ ਇਹਦੇ ਨਾਲ ਗੱਲਬਾਤ ਕੀਤੀ ਜਾਏ ਬੌਲੀ ਸਾਹਿਬ ਬਾਰੇ ਔਰ ਮੰਗੂ ਮੱਠ ਬਾਰੇ, ਜਾਂ ਕਿ ਇੱਕ ਹੋਰ ਬਿਜ਼ਨਸਮੈਨ ਹੈਗੇ ਨੇ ਜਿਨ੍ਹਾਂ ਦੇ ਆਪਣੇ ਉੱਥੇ ਹੋਟਲ ਵੀ ਨੇ, ਸ਼ਰਾਬ ਦੇ ਵੀ ਕਾਰੋਬਾਰ ਨੇ, ਵੀ ਇਹਨਾਂ ਦੇ ਨਾਲ ਜਾ ਕੇ ਅਸੀਂ ਗੱਲਬਾਤ ਕਰੀਏ। ਤੇ SGPC ਦਾ ਇੱਕ ਨੁਮਾਇੰਦਾ ਚਿੱਠੀ ਲਿਖ ਕੇ ਭੇਜ ਦਿੰਦਾ ਹੈ ਕਿ ਆਪ ਜੀ ਨੇ ਜਿਹੜੀ ਅਕਾਲ ਤਖਤ ਸਾਹਿਬ ਤੋਂ ਦੁਆਰਾ ਬਣਾਈ ਗਈ 9 ਮੈਂਬਰੀ ਕਮੇਟੀ ਹੈਗੀ ਹੈ, ਇਹਦੇ ਨਾਲ ਗੱਲਬਾਤ ਨਹੀਂ ਕਰਨੀ, ਉਹ ਜੋ ਸ਼ਰਾਬ ਮਾਫੀਆ ਹੋਟਲਰ ਹੈਗਾ ਉਹਦੇ ਨਾਲ ਤੁਸੀਂ ਗੱਲਬਾਤ ਕਰਨੀ ਆ। ਤੇ ਹੁਣ ਸਰਕਾਰਾਂ ਜਿਹੜੀਆਂ ਨੇ ਕਨਫਿਊਜ਼ ਹੋ ਗਈਆਂ। ਜਿਨ੍ਹਾਂ ਅਧਿਕਾਰੀਆਂ ਦੇ ਕੋਲ ਅਸੀਂ ਜਾਇਆ ਕਰਦੇ ਸੀ ਉਹ ਕਹਿੰਦੇ ਦੇਖੋ ਤੁਹਾਡੀ ਜਿਹੜੀ ਸਿਰਮੌਰ ਸੰਸਥਾ ਹੈਗੀ ਹੈ, ਤੁਸੀਂ ਕਹਿ ਰਹੇ ਹੋ ਤੁਹਾਡੀ 9 ਮੈਂਬਰੀ ਕਮੇਟੀ ਹੈ, ਆਹ ਬੰਦਾ ਦੂਜੀ ਚਿੱਠੀ ਚੱਕੀ ਫਿਰਦਾ। ਹੁਣ ਇੰਨੇ ਉੱਪਰਲੇ ਲੈਵਲ ਤੇ ਇਹ ਗੱਲਾਂ ਇਦਾਂ ਹੋ ਰਹੀਆਂ ਨੇ। ਇਹਦੀ ਚਿੱਠੀ ਵੀ ਦਾਸ ਨੇ ਤਿਆਰ ਕਰਕੇ ਅਕਾਲ ਤਖਤ ਸਾਹਿਬ ਭੇਜੀ, ਲੇਕਿਨ ਉਹਦਾ ਕੋਈ ਹੁਣ ਤੱਕ ਜਵਾਬ ਨਹੀਂ ਮਿਲਿਆ। ਤੇ ਇਦਾਂ ਦੇ ਬਹੁਤ ਸਾਰੇ ਮਸਲੇ ਨੇ, ਲੇਕਿਨ ਅਸੀਂ ਇਹਨਾਂ ਮਸਲਿਆਂ ਦੇ ਵਿੱਚ ਨਾ ਫਸ ਕੇ ਅਸੀਂ ਆਪਣੀ ਸੇਵਾ ਵੱਲ ਚੱਲੀ ਜਾ ਰਹੇ ਹਾਂ। ਪਿਛਲੇ 17 ਸਾਲ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਆਈਆਂ, ਬਹੁਤ ਸਾਰੀਆਂ ਚੀਜ਼ਾਂ ਇਹ ਮਹਿਸੂਸ ਕਰਦੇ ਹਾਂ। ਅਸੀਂ ਜੇ ਇਹਨਾਂ ਚੀਜ਼ਾਂ 'ਚ ਫਸਦੇ ਚਲੇ ਜਾਵਾਂਗੇ ਤੇ ਪ੍ਰਾਪਤੀਆਂ ਨਹੀਂ ਕਰ ਸਕਾਂਗੇ। ਜਗਦੀਪ ਸਿੰਘ ਜੀ, ਮੈਂ ਤੁਹਾਨੂੰ ਰੋਕਾਂਗਾ। ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਸਾਡਾ ਧਿਆਨ ਪ੍ਰਾਪਤੀਆਂ ਦੇ ਵੱਲ ਹੋਣਾ ਚਾਹੀਦਾ, ਵਿਵਾਦਾਂ ਵੱਲ ਨਹੀਂ ਹੋਣਾ ਚਾਹੀਦਾ। ਮਗਰ ਇੱਕ ਬੜਾ ਵੱਡਾ ਮਸਲਾ ਜਿਹੜਾ ਮੈਂ ਤੁਹਾਡੇ ਤੋਂ ਕਨਫਰਮੇਸ਼ਨ ਚਾਹਨਾ, SGPC ਦੀ ਟੀਮ ਮੰਗੂ ਮੱਠ ਗੁਰਦੁਆਰਾ ਤੋੜਨ ਦੇ ਕੁਝ ਸਮੇਂ ਤੋਂ ਬਾਅਦ ਪਹੁੰਚਦੀ ਹੈ ਔਰ ਮੀਡੀਆ ਦੇ ਅੰਦਰ ਬਿਆਨ ਦਿੰਦੀ ਹੈਗੀ ਹੈ ਕਿ ਬਈ ਸਾਡਾ ਇਸ ਇਤਿਹਾਸਿਕ ਜਗ੍ਹਾ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਕੋਈ ਲੈਣਾ ਨਹੀਂ, ਜਿੱਥੇ ਆਰਤੀ ਉਤਾਰੀ ਸੀ ਉੱਥੇ ਕੋਈ ਹੋਰ ਜੀ। ਕੀ ਮਸਲਾ ਸੀ ਉਹ ਸਾਰਾ? ਉਹ ਵੀ ਉਹੀ ਵਾਲੀ ਗੱਲ ਆ ਗਈ ਜੀ। ਅਸੀਂ ਕਈ ਲੈਟਰ ਭੇਜੇ, ਅਸੀਂ ਫੋਨ ਕਾਲ ਵੀ ਕੀਤਾ ਬਈ ਆਪ ਜੀ ਇੱਥੇ ਆ ਰਹੇ ਹੋ। ਦਿੱਲੀ ਕਮੇਟੀ ਤਾਂ ਸਾਡੇ ਕੋਲ ਪਹੁੰਚੀ ਗੁਰਦੁਆਰਾ ਆਰਤੀ ਸਾਹਿਬ, ਤੇ ਦਿੱਲੀ ਕਮੇਟੀ ਦੀ ਟੀਮ ਨੂੰ ਅਸੀਂ ਜਾਗਰੂਕ ਕਰਾਇਆ, ਉਹਨਾਂ ਨੂੰ ਅਸੀਂ ਗਰਾਊਂਡ ਰਿਐਲਿਟੀਆਂ ਦੱਸੀਆਂ, ਤੇ ਅਸੀਂ ਕਲੈਕਟਰ ਦੇ ਨਾਲ ਵੀ ਮੀਟਿੰਗ ਕਰਾਈ ਔਰ ਕਲੈਕਟਰ ਨੇ ਉਸ ਵੇਲੇ ਆਸ਼ਵਾਸਨ ਦਿੱਤਾ ਕਿ ਮੰਗੂ ਮੱਠ ਸਾਹਿਬ ਦਾ ਜਿਹੜਾ ਬਚਿਆ ਹੋਇਆ ਹਿੱਸਾ ਹੈਗਾ ਇਹਨੂੰ ਨਹੀਂ ਢਾਇਆ ਜਾਏਗਾ, ਸਿਰਫ ਕਮਰਸ਼ੀਅਲ ਐਕਟੀਵਿਟੀਜ਼ ਦੂਰ ਕੀਤੀਆਂ ਜਾਣਗੀਆਂ। ਉਹ ਅਲੱਗ ਗੱਲ ਹੈ ਕਿ ਉੱਥੇ ਦੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਵਾਅਦਾ ਹੁਣ ਉਹ ਨਹੀਂ ਪੂਰਾ ਕੀਤਾ। ਜਿਹੜਾ ਬਚਿਆ ਹੋਇਆ 4 ਕਮਰਿਆਂ ਦਾ 2 ਮੰਜ਼ਿਲ ਜਿਹੜੀ ਇਮਾਰਤ ਸੀਗੀ, ਪੁਰਾਤਨ ਇਮਾਰਤ, ਉਹ ਵੀ ਬਿਲਕੁਲ ਜ਼ਮੀਨਦੋਸ਼ ਕਰ ਦਿੱਤੀ ਗਈ ਹੈ, ਸਾਫ਼ ਕਰ ਦਿੱਤੀ ਗਈ ਹੈ, ਕਿਉਂਕਿ ਸਾਨੂੰ ਜੋ ਸਪੋਰਟ ਮਿਲਣਾ ਚਾਹੀਦਾ ਸੀਗਾ। ਵਿੱਕੀ ਥੋਮਸ ਸਿੰਘ ਜੀ ਨੇ ਔਰ ਦਾਸ ਜਗਦੀਪ ਸਿੰਘ, ਅਸੀਂ ਬੜੀ ਭਰਸਕ ਪ੍ਰਯਾਸ ਕੀਤਾ। ਅਸੀਂ ਈਵਨ ਕੋਸ਼ਿਸ਼ ਕੀਤੀ, ਸੁਪਰੀਮ ਕੋਰਟ ਤੱਕ ਵੀ ਇਸ ਮਸਲੇ ਨੂੰ ਲੈ ਕੇ ਗਏ
ਲੇਕਿਨ ਕੋਈ ਚੰਗਾ ਕੋਈ ਸੰਸਥਾ ਹੋਰ ਨਹੀਂ ਅੱਗੇ ਆਣ ਕਰਕੇ, ਬਾਕੀ ਤਾਂ ਗੁਰੂ ਸਾਹਿਬ ਆਪ ਜਾਣੀ ਜਾਣਨਾ। ਤੇ ਉਹੀ ਸ਼ਖਸ ਜਿਹੜਾ ਭੁਵਨੇਸ਼ਵਰ ਦਾ ਇੱਕ ਹੋਟਲਰ ਹੈਗਾ, ਇਸ ਟੀਮ ਨੂੰ ਹਾਈਜੈਕ ਕਰਦਾ ਹੈ, ਜਿਹੜੀ SGPC ਦੀ ਟੀਮ ਆਉਂਦੀ ਹੈ, ਔਰ SGPC ਦੀ ਟੀਮ ਜਾ ਕੇ ਇਹ ਬਿਆਨ ਦੇ ਦਿੰਦੀ ਹੈ ਵੀ ਆਹ ਜਿਹੜਾ ਮੰਦਿਰ ਹੈਗਾ ਇੱਕ ਹਿੰਦੂ ਮੰਦਿਰ ਹੈਗਾ, ਔਰ ਇਹਦਾ ਗੁਰੂ ਨਾਨਕ ਸਾਹਿਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਜਿੱਦਾਂ ਹੀ ਇਹ ਖਬਰ ਸਾਡੇ ਤੱਕ ਪਹੁੰਚੀ, ਅਸੀਂ ਇਹਦਾ ਭਰਸਕ ਜਿਹੜਾ ਹੈ ਵਿਰੋਧ ਕੀਤਾ, ਔਰ ਫਿਰ ਚਿੱਠੀ ਪੱਤਰੀ ਕੀਤੀ ਗਈ ਸੰਗਤਾਂ ਨੂੰ ਲੈ ਕੇ ਅਸੀਂ ਅਕਾਲ ਤਖਤ ਸਾਹਿਬ ਪਹੁੰਚੇ। ਤਾਂ ਇਮੀਡੀਏਟਲੀ ਜਦ ਇੰਟਰਨੈਸ਼ਨਲ ਲੈਵਲ ਦੇ ਉੱਪਰ ਇਹ ਚੀਜ਼ ਵਾਇਰਲ ਹੋਈ, ਬੈਕਫੁੱਟ ਤੇ ਜਾਂਦੇ ਹੋਏ ਫਿਰ ਇੱਕ ਬਿਆਨ ਆਇਆ। ਇਹ ਬਿਆਨ ਬੜੀ ਜਲਦੀ SGPC ਵੱਲੋਂ ਆਇਆ ਕਿ ਇਹ ਜਿਹੜਾ ਬਿਆਨ ਸੀ ਇੱਕ ਨਿੱਜੀ ਬਿਆਨ ਹੈ, ਲੇਕਿਨ ਜਦ ਤੱਕ ਜੋ ਡੈਮੇਜ ਹੋਣਾ ਸੀਗਾ ਉਹ ਹੋ ਚੁੱਕਿਆ ਸੀ। ਫਸਟ ਫੇਜ਼ ਦੀ ਜਿਹੜੀ ਡੈਮੋਲੇਸ਼ਨ ਸੀਗੀ ਮੰਗੂ ਮੱਠ ਦੀ, ਉਹ ਹੋ ਚੁੱਕੀ ਸੀਗੀ। ਕੌਮ ਦੀ ਬਦਕਿਸਮਤੀ ਇੱਕ ਨਾ ਮਿਸਾਲ ਦਿੱਤੀ ਜਾਂਦੀ ਹੈ ਕਿ ਸਿੱਖ ਨੂੰ ਜਾਂ ਤੇ ਮਾਰੇ ਸਰਕਾਰ ਜਾਂ ਮਾਰੇ ਗੱਦਾਰ ਜਾਂ ਮਾਰੇ ਕਰਤਾਰ, ਬੜੇ ਲਫ਼ਜ਼ ਬਣ ਸਕਦੇ ਹੈਗੇ ਨੇ, ਲੇਕਿਨ ਅਫਸੋਸ ਨਾਲ ਕਹਿਣਾ ਪੈਂਦਾ ਸਾਡੀ ਕੌਮ ਨੂੰ ਸਰਕਾਰਾਂ ਤੇ ਮਾਰ ਹੀ ਰਹੀਆਂ ਨੇ, ਤੇ ਕਿੱਥੇ ਨਾ ਕਿੱਥੇ ਸਾਡੇ ਹੀ ਆਗੂ ਵੀ ਮਾਰ ਰਹੇ ਹੈਗੇ ਨੇ। ਤੁਹਾਡੇ ਸਾਹਮਣੇ ਭਾਈ ਜਗਦੀਪ ਸਿੰਘ ਹੋਰਾਂ ਨੇ ਗੱਲ ਕਲੀਅਰ ਕਰਤੀ ਹੈਗੀ ਕਿ SGPC ਜਿੱਦਾਂ ਕੰਮ ਸੀ ਗੁਰੂ ਘਰ ਨੂੰ ਬਚਾਉਣ ਦਾ, ਤੇ ਉਹਨੇ ਕੀ ਖੇਡਾਂ ਖੇਡੀਆਂ। ਇਹ ਬੜਾ ਵੱਡਾ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖੜਾ ਹੁੰਦਾ। ਸਾਡੇ ਨਾਲ ਵਿੱਕੀ ਥੋਮਸ ਵੀ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਕਰਨਾ ਵਿੱਕੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਿੱਕੀ ਜੀ, ਬੜੇ ਸਾਰੇ ਸਵਾਲ ਨੇ, ਮੈਂ ਉਹਨਾਂ ਦੇ ਉੱਤੇ ਵੀ ਗੱਲ ਕਰਾਂਗਾ, ਮਗਰ ਪਹਿਲਾ ਸਾਡਾ ਮੁੱਦਾ ਜਿਹੜਾ ਗੁਰਦੁਆਰਾ ਮੰਗੂ ਮੱਠ ਦੇ ਲਈ ਤੁਸੀਂ ਕੇਸ ਦੇ ਨਾਲ ਜੁੜਦੇ ਹੋ, ਤੁਸੀਂ ਉੱਥੇ ਜਾਂਦੇ ਹੋ, ਵੀਡੀਓ ਲਾਈਵ ਕਰਦੇ ਹੋ, ਉਹਨਾਂ ਦੇ ਰਾਹੀਂ ਹੀ ਸਬੂਤ ਮੇਰੇ ਖਿਆਲ ਨਾਲ ਹਾਲੇ ਤੱਕ ਦੁਨੀਆ ਦੇ ਤੱਕ ਪਹੁੰਚੇ ਨੇ ਕਿ ਗੁਰਦੁਆਰੇ ਨੂੰ ਪੂਰੀ ਤਰੀਕੇ ਨਾਲ ਡਿਮੋਲਿਸ਼ ਕਰਕੇ ਉੱਥੇ ਟਾਇਲਟ ਬਾਥਰੂਮ ਬਣ ਰਹੇ ਨੇ। ਅਸੀਂ ਵੀ ਕੋਸ਼ਿਸ਼ ਕੀਤੀ ਹੈ, ਸਾਨੂੰ ਹਾਲੇ ਤੱਕ ਸਰਕਾਰ ਦੇ ਵੱਲੋਂ ਕੋਈ ਸਪੋਰਟ ਨਹੀਂ ਮਿਲਿਆ ਕਿ ਅਸੀਂ ਉੱਥੇ ਜਾ ਕੇ ਮੀਡੀਆ ਕਵਰੇਜ ਕਰ ਸਕੀਏ। ਤੁਸੀਂ ਉੱਥੇ ਗਏ, ਕੀ ਤੁਸੀਂ ਆਪਣੇ ਅੱਖੀ ਦੇਖਿਆ? ਆਪਾਂ ਚਾਹੁੰਦੇ ਹਾਂ ਵੀਡੀਓ ਤੇ ਦੇਖੀ, ਮਗਰ ਸਾਡੇ ਚੈਨਲ ਦੇ ਰਾਹੀਂ ਪੂਰੇ ਵਰਲਡ ਤੱਕ ਇਹ ਗੱਲ ਪਹੁੰਚਣੀ ਹੈ। ਤੁਸੀਂ ਕੀ ਆਪਣੇ ਅੱਖੀ ਉੱਥੇ ਦੇਖਿਆ, ਕੀ ਤੁਹਾਡਾ ਐਕਸਪੀਰੀਅੰਸ ਰਿਹਾ ਉਸ ਵੇਲੇ? वाहिगुरु बहुत वाहिगुरु जो मैंने देखा वाहिगुरु, इतना बड़ा वाहिगुरु एक मंदिर जगन्नाथपुरी टेम्पल वाहिगुरु, उनके सामने वाहिगुरु इतना ऐतिहासिक स्थान, पहली पातशाही गुरु नानक देव जी का वाहिगुरु स्थान गुरुद्वारा मंगू मठ, जहाँ पे गुरु ग्रंथ साहिब जी महाराज का भी प्रकाश था वाहिगुरु, वो स्थान को तोड़ा गया है। और क्या बन रहा है वाहिगुरु? वहाँ पर टॉयलेट बाथरूम, जहाँ पर महाराज 22 दिन विराजमान, जहाँ पर उन्होंने विश्राम किए। आज वर्ल्ड पूरे जगत में ना 2 टाइम आरती उच्चारण होता है ना, आरती, वो स्थान में ही आरती उच्चारण हुआ है। जगन्नाथपुरी मंदिर के प्रेमाइसिस में ही आरती का उच्चारण हुआ है, लेकिन वो ही स्थान में आज टॉयलेट बाथरूम बनने जा रहा है, जस्ट जहाँ पर गुरु नानक देव जी विराजमान थे। मेरे को एक चीज़ पता है वाहिगुरु, वो पहली पातशाही गुरु नानक देव जी ना, वही एक सच्चा सेवा करवाएंगे वाहिगुरु किसी सिंह के हाथ से, या कोई भी मानस की जात सब एक है, पहचान बो चाहे कोई भी आ जाए वाहिगुरु, क्योंकि बाबे नानक जी वाहिगुरु एक ऐसे पर्सनैलिटी जिनके वजह से मेरा घर जब कोविड में वाहिगुरु राशन नहीं था ना, तो वही 20 रुपए का लंगर ना मेरे घर पे आया। इसके लिए मैं वाहिगुरु पहुंचा जगन्नाथपुरी वाहिगुरु टेम्पल, और मैंने देखा ऊपर से, मैंने वीडियो निकाला, क्योंकि मेरे को, मैं अपना जान दे दूं लेकिन वाहिगुरु वो गुरुद्वारा मैं टूटता नहीं देख सकता, लेकिन अब टूट गया है वाहिगुरु। प्रॉब्लम क्या है वाहिगुरु कि अपने जथेदार जितने बड़े बड़े लीडर है वो कर क्या रहे? मैं ये बोल रहा हूँ कि इतना पुरातन स्थान गुरु नानक देव जी का, उसे हम तोड़ बचा नहीं पा रहे। राज करेगा खालसा की रहना कोई वार हुए सो मिलेंगे बच्चे शरण जो, हर गुरु घर में वाहिगुरु चलता है, लेकिन राज कब आएगा जब अपना हक ही नहीं मांग पा रहे? कोई मैं ये स्थान या कोई स्थान नहीं, अपना जो पुरातन स्थान है पहली पातशाही का, जो पहला उदासी है, इतने बड़े स्थान का वाहिगुरु आरती उच्चारण, वो स्थान गायब, इतिहास मिट गया है। और रही बात जथेदार जी जो बोल रहे कि ये स्थान नहीं है दूसरा स्थान है, दिखाओ भाई दूसरा स्थान कहाँ है, मैं चलता हूँ, मेरे को दिखाओ। मैं अभी आया वाहिगुरु पंथ में जुड़ा, मेरे को दिखाई दो स्थान कहाँ पर है। नहीं मालूम, कुछ नहीं मालूम, एक जगह पे बोलना उससे नहीं होता है वाहिगुरु कुछ। ਰੋਕਾਂਗਾ ਤੁਹਾਨੂੰ। ਕਸੂਰਵਾਰ ਕਿਸ ਨੂੰ ਮੰਨਦੇ ਇਸ ਚੀਜ਼ ਲਈ? ਸਰਕਾਰਾਂ ਨੇ ਗੁਰਦੁਆਰਾ ਤੋੜਿਆ, ਗੱਲ ਸਮਝ ਆਉਂਦੀ ਹੈ। ਮਾਈਨੋਰਟੀ ਕਮਿਸ਼ਨ ਅੱਜ ਅਸੀਂ ਆਏ ਕੇਸ ਲੜ ਰਹੇ ਹਾਂ, ਕਸੂਰਵਾਰ ਤੁਹਾਡੀ ਨਜ਼ਰ ਕੌਣ ਹੈ? ਸਰਕਾਰਾਂ ਕਸੂਰਵਾਰ ਨੇ, ਸਾਡੀਆਂ ਕਮੇਟੀਆਂ ਕਸੂਰਵਾਰ ਨੇ, ਜਾਂ ਕੌਮ ਕਸੂਰਵਾਰ ਹੈ ਜਿਹੜੀ ਗੂੰਗੀ ਬੈਰੀ ਬਣ ਕੇ ਵੀਡੀਓ ਤੇ ਦੇਖ ਲੈਂਦੀ ਹੈਗੀ ਲੇਕਿਨ ਕੌਮ ਦੇ ਲਈ ਗੁਰੂ ਘਰ ਬਚਾਉਣ ਲਈ ਅੱਗੇ ਨਹੀਂ ਆਉਂਦੀ? देखो वाहिगुरु, कमेटी या पूरे गुरुद्वारे के जितने जथेदार जितने भी है, ये किन के लिए? सेवा करने के लिए। अब गुरुद्वारा टूट रहा है तो बचाना किसका फर्ज है? इन्हीं का फर्ज है। ये कर क्या रहे? कुछ नहीं कर रहे, ना वेद भी रोक पा रहे, ना सिखों को वाहिगुरु हक मिल पा रहा है। लेकिन ये तो पुरातन स्थान है जो गायब हो गया है, वहां पर बाथरूम टॉयलेट बनने भी जा रहा है, और ऊपर से स्टेटमेंट भी ये देंगे कि ये मंदिर था या किसका जगह था, यहाँ पर कुछ नहीं हुआ है।
ये नहीं होता है वाहिगुरु, फेलियर है, मुंह भी दिखाना है उस महाराज को ना। लेकिन एक चीज है, मैं पहला ये चीज बोलूंगा, अपने लोगों की गलती है। सिख कभी हारता नहीं है वाहिगुरु, पीठ पीछे ना खंजर घुस जाता है तब हार जाता है, अपनों से वार मिल जाता है, नहीं तो कोई हरा नहीं सकता है वाहिगुरु। तो ये महाराज का पंथ जो खालसा है वाहिगुरु, मेरा बेनती इतना है कि वर्ल्ड में जितना भी वाहिगुरु, जितने भी कमिटियां हैं, जितने भी एनजीओज है, जितने भी फाउंडेशंस है वाहिगुरु, वो एक साथ होकर इस मिट्टी में जो गुरुघर है वाहिगुरु, गुरुद्वारा मंगू मठ, मंगू दास का एक चढ़दी कला वाला सेवा था, मंगू दास है उसका नाम, जो जगन्नाथपुरी के पुजारी थे, उनका वो नाम पे गुरुद्वारा मंगू मठ है, वो स्थान जहां पर इतना पुरातन गुरु ग्रंथ साहब जी महाराज, इतना पुरातन हिस्टोरिकल प्लेस गायब हो गया है। कम से कम अब तो आ जाओ, जितने वर्ल्ड में लंगर छके रहेंगे गुरु नानक देव जी का, मेरे अंदर तो वाहिगुरु ब्लड ही उनका है वाहिगुरु, लेकिन जितने भी लोगों ने छका रहेगा ना वाहिगुरु, वो बाबे नानक जी का लंगर, उस मोर्चे में वाहिगुरु शामिल होना जरूरी है। जो स्थान मिटा दिया गया है वहां पर जो हो रहा है, मैं जा रहा हूं जल्दी वाहिगुरु, तैयारी तो है मेरा उधर पहुंचने का, लेकिन मैं तो वाहिगुरु आ ही रहा हूं, क्योंकि इनके हाथ पैर जोड़ने पड़ेंगे। आज डेट कैंसिल हो गया, फिर कल आओ, परसों आएंगे, यही है वाहिगुरु इनका राज। अपना राज सिर्फ यही रहेगा, माइक में बोलते रहेंगे राज करेगा खालसा की रहना, कोई राज ऐसा नहीं आने वाला वाहिगुरु। राज लेना पड़ता है, करना पड़ता है, लेकिन जब अपने ही अगर जत्थेदार बोल देंगे कि ये है ही नहीं हमारा कुछ, इनसे कोई वास्ता ही नहीं, इधर है ही नहीं, इधर गुरु नानक देव जी ने कोई आरती उच्चारण किया ही नहीं, या इधर 22 दिन रुके ही नहीं, तो इससे बड़ा हार और क्या रहेगा। अपनों ने जब वार कर दिया तो बचा क्या है फिर। ये दुनिया तो यही बोलेंगे कि यही देखो जत्थेदार है ना, ये जत्थेदार खुद बोल रहे कि इधर कोई वास्ता नहीं है, तो फिर वो लोग यही बोलेंगे वाहिगुरु। और मैंने एक और चीज सुना है, ये मेरे को बहुत दिल से बोलने का था। मुगलों ने मंदिर तोड़ा, मुगलों ने गुरुद्वारा तोड़ा, लेकिन इतिहास में पहली बार मैं उधर जाके देखा, इतने बड़े मंदिर के सामने एक गुरुद्वारा तोड़ा। अब किसने तोड़ा वो मंदिर के सामने, वो मंदिर को भी पता रहेगा, इतना बड़ा प्रेमाइसिस, जबकि लीगली वो कितना मीटर था वाहिगुरु, 75-90 मीटर्स, 100 मीटर्स के रेडिएशन में एक पत्थर तक नहीं तोड़ सकता है, लेकिन तोड़ दिए गए। फिर भी बनो गांधी के 3 बंदर, अंधे गूंगे बहरे, कुछ ना बोलो कुछ ना देखो। जब तक है वाहिगुरु सांस बोलूंगा, और जाऊंगा भी और दिखाऊंगा भी वाहिगुरु क्या हो रहा है वहां पर। और हाँ, बाथरूम टॉयलेट वाहिगुरु उस मिट्टी पे नहीं बनेगा, चाहे कुछ भी हो जाए वाहिगुरु, वो बन ही नहीं सकता है वहां पर। ये मेरे जीते जी तो मैं बनने नहीं दूंगा वाहिगुरु। उसके लिए अगर मेरे को कुछ करना पड़े इधर दिल्ली में धरना, उसकी भी तैयारी रहेगा, लेकिन वहां पर टॉयलेट बाथरूम नहीं बनने दूंगा जहां पर पहली पातशाही 22 दिन रुके, 22 दिन विराजमान थे वहां पर। मैं नहीं देख सकता किसी को वाहिगुरु कुछ गलत करते हुए ना। और बेनती है वाहिगुरु, सारे जितने भी है दुनिया में, जितने भी सिख या जितने भी वाहिगुरु ऑल रिलीजन, बेनती है इस लड़ाई में ना वाहिगुरु अपना योगदान डालो, ताकि ना पहली पातशाही का जो इसी मिट्टी भारत में जो गुरुद्वारा है, पुरातन गुरुद्वारा, वो मिटे ना, वहां पर शौचालय ना बनाया जाए वाहिगुरु। वाहिगुरु जी का खालसा, वाहिगुरु जी की फतेह। ਕੌਮ ਦੀ ਬਦਕਿਸਮਤੀ ਹੈ, ਸਾਡੇ ਆਗੂ, ਸਾਡੇ ਜਥੇਦਾਰ, ਸਾਡੀ ਕਮੇਟੀ, ਮੈਂ ਫਿਰ ਲਫ਼ਜ਼ ਵਰਤਾਂ, ਕਿੱਥੇ ਨਾ ਕਿਤੇ ਸਰਕਾਰਾਂ ਦੇ ਅੱਗੇ ਝੁਕ ਕੇ ਗੂੰਗੀਆਂ ਬੈਰੀਆਂ ਬੱਠੀਆਂ ਨੇ। ਕੁਰਸੀਆਂ ਚਾਹੀਦੀਆਂ ਨੇ, ਕਮੇਟੀਆਂ ਚਾਹੀਦੀਆਂ ਨੇ, ਚੌਧਰ ਚਾਹੀਦੀ ਹੈ, ਜਥੇਦਾਰੀ ਦੀ ਪੋਸਟ ਚਾਹੀਦੀ ਹੈ, ਮਗਰ ਗੁਰੂ ਘਰ ਦੀ ਇੱਕ ਕਹਿ ਲਈਏ ਕਿ ਜਿਹੜੀ ਜਾਗੀਰ ਹੈ ਉਹ ਉਜੜ ਗਈ, ਤੋੜ ਦਿੱਤੀ ਗਈ। ਹਾਲੇ ਤੱਕ ਕੋਈ ਬੋਲ ਕੇ ਰਾਜੀ ਨਹੀਂ, ਬੋਲ ਕੇ ਰਾਜੀ ਤੇ ਸਿਰਫ ਬਿਆਨਾਂ ਤੱਕ ਸੀਮਿਤ ਨੇ। ਮਗਰ ਦੂਜੇ ਪਾਸੇ ਅਸੀਂ ਗੱਲ ਕਰੀਏ, ਕੇਸ ਲੜਿਆ ਜਾ ਰਿਹਾ ਅਦਾਲਤਾਂ ਦੇ ਅੰਦਰ ਕੇਸ ਲੜ ਕੇ, ਤੁਹਾਨੂੰ ਪਤਾ ਸਾਡੇ ਦੇਸ਼ ਦੀ ਜੁਡੀਸ਼ੀਅਲ ਸਿਸਟਮ ਦੇ ਅੰਦਰ ਕੇਸ ਕਿੰਨੇ ਸਾਲ ਲੜਕਦੇ ਨੇ। ਔਰ ਉਸ ਤੋਂ ਵੱਡੀ ਵੀ ਘੱਟੋ ਘੱਟ ਮੇਰੇ ਅਲਫਾਜ਼ ਨੇ, ਲਫ਼ਜ਼ ਕੋਲੇ ਨੇ, ਕਿੰਨੀ ਸ਼ਰਮ ਦੀ ਗੱਲ ਹੈ ਕਿ ਜਿੰਨੇ ਵੀ ਪਟੀਸ਼ਨਰ ਨੇ ਉਹ ਵੀ ਇੱਕ ਪਲੇਟਫਾਰਮ ਦੇ ਉੱਤੇ ਨਹੀਂ ਹੈਗੇ ਨੇ। एक सिंह वाहिगुरु नहीं आता आगे, एक सिंह एडवोकेट नहीं आता आगे कि पंथ का सेवा करने का मौका दो। तुम लोग रखो सिंगो, सब गुरु नानक देव जी का फोटो रखो, गुरु गोबिंद सिंह जी महाराज जी का फोटो रखो, लेकिन सेवा नहीं करोगे तो कोई मतलब नहीं है, मत रखो। कोई सेंस नहीं बनता है वाहिगुरु। और कोई एक भी आगे नहीं आया, कोई और कास्ट का लड़ रहा है वाहिगुरु केस। बेनती है वाहिगुरु, अपने सिख इतने भी अनपढ़ नहीं है, आओ खड़े रहो वाहिगुरु, एक टीम फॉर्म करके लड़ो। मैं ये नहीं बोल रहा हूँ कि जंग लड़ना है, शस्त्र से झटकाना है, कुछ नहीं, लीगल फाइट जो कि फतेह भी होएगा, क्योंकि पहली पातशाही का स्थान है, मिलना ही है बाबे नानक जी का स्थान, कहीं जा नहीं सकता है वाहिगुरु।
ਸੰਗਤ ਜੀ ਸਾਡੀ ਕੋਸ਼ਿਸ਼ ਹੈਗੀ ਸੀ ਕਿ ਕੌਮ ਦੀਆਂ ਸੱਚਾਈਆਂ ਅਸੀਂ ਆਪਣੇ ਚੈਨਲ ਦੇ ਅੱਗੇ ਲਿਆਈਏ। ਮਾਫ ਕਰਨਾ, TRP ਦੀ ਦੌੜ ਹੁੰਦੀ ਤੇ ਅੱਜ ਮੈਂ ਵਿੱਕੀ ਥਾਮਸ ਤੋਂ ਪੁੱਛ ਰਿਹਾ ਹੁੰਦਾ ਕਿ ਵਿੱਕੀ ਥਾਮਸ ਤੁਸੀਂ ਕਿੱਥੇ ਗਾਇਬ ਹੋ, ਤੁਹਾਡੇ ਨਾਮ ਕਿੱਥੇ ਨੇ, ਤੁਹਾਡੀ ਸਾਨੂੰ TRP ਨਹੀਂ ਚਾਹੀਦੀ। ਅਸੀਂ ਸਿਰਫ ਮੁੱਦੇ ਦੀ ਗੱਲ ਕੀਤੀ ਹੈ, ਉਸ ਮੁੱਦੇ ਦੀ ਗੱਲ ਕੀਤੀ ਹੈ ਜਿਹਦੇ ਪਿੱਛੇ ਸਾਡੀ ਸਿੱਖੀ ਅਗਰ ਸਾਡੇ ਸਿਰਾਂ ਤੇ ਪੱਗ ਹੈ, ਸਾਡੇ ਗੁਰੂਆਂ ਕਰਕੇ ਹੈਗੀ ਹੈ। ਅੱਜ ਇਹ ਜਿਹੜੇ 3-4 ਚਿਹਰੇ ਦਿਖ ਰਹੇ ਨੇ, ਅਜਮੇਰ ਸਿੰਘ ਦਿਖ ਰਹੇ ਨੇ, ਹੋਰ ਵੀ ਅਗਰ ਅਸੀਂ ਚਿਹਰੇ ਦੀ ਗੱਲ ਕਰ ਰਹੇ ਹਾਂ, ਸਾਡਾ ਇੱਕ ਹਿੰਦੂ ਵੀਰ ਕੀ ਨਾਮ ਹੈ ਉਹਨਾਂ ਦਾ, वासु कुकरेजा ਵਾਸੂ ਕੁਕਰੇਜਾ ਸਾਡੇ ਗੁਰੂ ਘਰ ਦਾ ਕੇਸ ਲੜ ਰਿਹਾ, ਔਰ ਜੋ ਇੱਕ ਕਹਿ ਲਈਏ ਕਿ ਇੱਕ ਪਿੰਨ ਮਾਰੀ ਹੈਗੀ ਹੈ ਸਾਡੇ ਸਿੱਖ ਵਕੀਲਾਂ ਨੂੰ। ਕਿਤੇ ਨਾ ਕਿਤੇ ਸਾਡੇ ਸਾਰਿਆਂ ਨੂੰ ਸੋਚਣਾ ਪਏਗਾ ਅਸੀਂ ਕਿੱਥੇ ਖਲੋਤੇ ਆ। ਮੈਟਰੀਲਾਈਜ਼ ਵਰਲਡ ਦੀ ਦੁਨਿਆਵੀ ਸਮਾਨਾਂ ਦੀ ਦੌੜ ਦੇ ਅੰਦਰ ਅਸੀਂ ਕਿੱਥੇ ਨਾ ਕਿਤੇ ਆਪਣੀ ਸਿੱਖੀ ਭੁੱਲ ਗਏ ਆ। ਸਾਡੀ ਕੋਸ਼ਿਸ਼ ਸੀ TV 84 ਦੇ ਪਲੇਟਫਾਰਮ ਦੇ ਰਾਹੀਂ ਗੁਰਦੁਆਰਾ ਮੰਗੂ ਮੱਠ ਦਾ। ਹਾਂਜੀ ਭਾਈ ਸਾਹਿਬ, ਤੁਸੀਂ ਜਗਦੀਪ ਸਿੰਘ ਕੁਝ ਕਹਿਣਾ ਚਾਹੁੰਦੇ? ਜੀ ਦਾਸ ਦੀ ਵੀ ਚੈਨਲ ਰਾਹੀਂ ਜਿੰਨੀ ਵੀ ਦੇਸ਼ਾਂ ਵਿਦੇਸ਼ਾਂ ਦੇ ਅੰਦਰ, ਖਾਸ ਕਰ ਸਾਡੇ ਦੇਸ਼ ਦੇ ਅੰਦਰ ਬੈਠੀ ਹੋਈ ਸਾਧ ਸੰਗਤ ਜੀ ਹੈਗੀ ਹੈ, ਬਹੁਤ ਹੀ ਪੜ੍ਹੇ ਲਿਖੇ ਸੂਝਵਾਨ ਵੀ ਸਾਡੇ ਸਿੱਖ ਕੌਮ ਦੇ ਅੰਦਰ ਹੈਗੇ ਨੇ। ਜਾਗਦੀਆਂ ਜ਼ਮੀਰਾਂ ਵਾਲਿਓ, ਆਪਣੇ ਜ਼ਮੀਰ ਜਗਾਓ। ਸਾਡੇ ਕੋਲ ਸਾਰੇ ਐਵੀਡੈਂਸ ਹੈਗੇ ਨੇ ਜਿੱਥੇ ਕਿ ਅਸੀਂ ਉੜੀਸਾ ਸਰਕਾਰ ਦੇ ਅੰਦਰ ਕੀ ਸੁਪਰੀਮ ਕੋਰਟ ਦੇ ਅੰਦਰ ਵੀ ਈਜ਼ੀਲੀ ਪ੍ਰੂਵ ਕਰ ਸਕਦੇ ਹਾਂ ਕਿ ਗੁਰਦੁਆਰਾ ਮੰਗੂ ਮੱਠ ਸਾਹਿਬ ਤਾਂ ਉੱਥੇ ਸੀਗਾ ਹੀ ਸੀਗਾ, ਬਲਕਿ ਇੱਕ ਹੋਰ ਗੁਰਦੁਆਰਾ ਸੀ। ਉੜੀਸਾ ਗੈਜਟ ਦੇ ਅੰਦਰ ਉੜੀਸਾ ਸਰਕਾਰ ਲਿਖਦੀ ਹੈਗੀ ਹੈ ਦੈਟ ਦੇਰ ਆਰ 3 ਗੁਰਦੁਆਰਾਜ਼, ਅੱਜ ਤੋਂ 100 ਸਾਲ ਪਹਿਲੇ, ਦੈਟ ਦੇਰ ਆਰ 3 ਗੁਰਦੁਆਰਾਜ਼ ਇਨ ਜਗਨਨਾਥਪੁਰੀ। ਉਹ ਵੀ ਸਾਰੇ ਰਿਕਾਰਡ, ਦਸਤਾਵੇਜ਼, ਹੋਰ ਵੀ ਕਾਫੀ ਸਾਰੇ ਦਸਤਾਵੇਜ਼ ਦਾਸ ਕੋਲ ਹੈਗੇ ਨੇ, ਅਸੀਂ ਤਿਆਰ ਕੀਤੇ ਹੋਏ ਨੇ, ਪਟੀਸ਼ਨਾਂ ਦੇ ਅੰਦਰ ਵੀ ਲਾ ਰਹੇ ਹਾਂ। ਲੇਕਿਨ ਕਿਤੇ ਨਾ ਕਿਤੇ ਜ਼ਮੀਨੀ ਤੌਰ ਦੇ ਉੱਪਰ ਅਸੀਂ ਸਿਰਫ ਇਕੱਲੇ ਪੈ ਜਾਂਦੇ ਹਾਂ। ਦਾਸ ਲੜਾਈ ਲੜ ਰਿਹਾ ਹੈ, ਗੁਰੂ ਸਾਹਿਬ ਨੇ ਕਿਰਪਾ ਕੀਤੀ ਵਿੱਕੀ ਥਾਮਸ ਸਿੰਘ ਜੀ ਨੂੰ ਸਿੰਘ ਸਜਾ ਕੇ ਇਸ ਲੜਾਈ ਦੇ ਅੰਦਰ ਮੋਢੇ ਨਾਲ ਸਾਡਾ ਮਿਲ ਕੇ ਲੜਾਈ ਲੜਨ ਵਾਸਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਭੇਜਿਆ। ਸਾਨੂੰ ਹੋਰ ਇੱਕ ਸਟਰੋਂਗ ਟੀਮ ਦੀ ਲੋੜ ਹੈ। ਜਿੱਦਾਂ ਇਹਨਾਂ ਨੇ ਕਿਹਾ ਹੈ, ਜਾਂ ਆਪਣੀ ਜ਼ਮੀਰ ਨੂੰ ਜਗਾਓ, ਇਸ ਸਥਾਨ ਦੀ ਅਸੀਂ ਪ੍ਰਾਪਤੀ ਕਰ ਸਕਦੇ ਹਾਂ। ਇਸ ਸਥਾਨ ਨੂੰ ਪ੍ਰਾਪਤ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਹੈ। ਜਿਹੜੇ ਵੀ ਲਾਇਰਸ ਨੇ ਉਹ ਅੱਗੇ ਆਣ, ਸੰਪਰਕ ਕਰਨ। ਕੋਈ ਚੰਗੀਆਂ ਸੰਸਥਾਵਾਂ ਨੇ ਸਾਡੇ, ਕਈ ਐਸੇ, ਮੈਂ ਆਪ ਜੀ ਦੇ ਚੈਨਲ ਰਾਹੀਂ ਬੇਨਤੀ ਕਰਾਂਗਾ, ਸਾਡੇ ਕਈ ਐਸੀ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਮਿਡਲ ਈਸਟ ਤੋਂ ਵੀ ਬੰਦੀ ਸਿੰਘਾਂ ਨੂੰ ਛੁਡਾਇਆ ਹੈ। ਜਿੱਦਾਂ SP ਸਿੰਘ ਓਬਰਾਏ ਸਾਹਿਬ ਨੇ, ਜਦ ਅਸੀਂ ਉੱਥੇ ਜਾ ਕੇ ਕੇਸ ਲੜ ਕੇ ਉਹ ਸਿੰਘਾਂ ਨੂੰ ਛੁਡਾ ਕੇ ਲੈ ਕੇ ਆ ਸਕਦੇ ਹਾਂ। ਇੱਥੇ ਤਾਂ ਸਾਡੇ ਕੋਲ ਵਿਦ ਪ੍ਰੂਫ, ਵਿਦ ਡਾਕੂਮੈਂਟਸ ਹੈ। ਮੈਂ ਐਸੀ ਸ਼ਖਸੀਅਤਾਂ ਨੂੰ ਵੀ ਆਪ ਜੀ ਦੇ ਚੈਨਲ ਰਾਹੀਂ ਬੇਨਤੀ ਕਰਾਂਗਾ ਕਿ ਇਸ ਮੁਹਿੰਮ ਦੇ ਅੰਦਰ ਸਾਡਾ ਹੱਥ ਫੜਨ, ਹਿੱਸਾ ਬਣਨ ਤੇ ਅਸੀਂ ਜਲਦ ਤੋਂ ਜਲਦ ਗੁਰਮਰਿਆਦਾ ਲਾਗੂ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਥੇ ਪ੍ਰਕਾਸ਼ ਕਰੀਏ, ਨਿਸ਼ਾਨ ਸਾਹਿਬ ਉੱਥੇ ਚਲਾਈਏ, ਜੋ ਕਿ ਆਲ ਪੋਸੀਬਲ ਹੈ। ਕਈ ਵਾਰ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ, ਅਗਲੇ ਕਹਿੰਦੇ ਨੇ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ। ਇਹ ਜਾਗਦੀ ਜ਼ਮੀਰ ਦੀ ਗੱਲ ਨਹੀਂ, ਹੋ ਸਕਦਾ ਹੈ। ਜਦ ਬੌਲੀ ਸਾਹਿਬ ਦੀ 12 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਪ੍ਰਾਪਤੀ ਕੀਤੀ ਜਾ ਸਕਦੀ ਹੈ, ਜੋ ਕਿ ਆਪ ਬੜੀ ਜਲਦੀ ਹੁਣ ਦੇਖੋਗੇ 1 ਔਰ 2 ਅਪ੍ਰੈਲ ਨੂੰ ਉੱਥੇ ਸਮਾਗਮ ਕੀਤੇ ਜਾ ਰਹੇ ਨੇ, ਤੇ ਮੰਗੂ ਮੱਠ ਸਾਹਿਬ ਦੀ ਵੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਉਸ ਲੜਾਈ ਲੰਬੀ ਔਰ ਵੱਡੀ ਹੈ ਜਿਹਦੇ 'ਚ ਆਪ ਜੀ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ। ਇਹੀ ਬਸ ਇਸ ਚੈਨਲ ਦੇ ਰਾਹੀਂ ਮੈਂ ਸਾਰੀ ਜਿੰਨੇ ਵੀ ਨਾਨਕ ਨਾਮ ਲੈਵਾ ਸੰਗਤ ਦੇਖ ਰਹੀ ਹੈ ਉਹਨੂੰ ਆਪਣਾ ਇਹ ਸੰਦੇਸ਼ ਦੇਣਾ ਚਾਹੁੰਦਾ ਹੈ। ਆਪ ਜੀ ਅੱਗੇ ਆਓ ਔਰ ਸਾਡੀ ਬਾਂਹ ਫੜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਭ ਤੋਂ ਆਖਿਰ ਵਿੱਚ ਫਿਰ ਅਸੀਂ ਆਪਣੇ ਚੈਨਲ ਦੇ ਰਾਹੀਂ, ਜਿਵੇਂ ਭਾਈ ਸਾਹਿਬ ਹੋਰਾਂ ਨੇ ਅਪੀਲ, ਵਿੱਕੀ ਥਾਮਸ ਨੇ ਅਪੀਲ ਕੀਤੀ, ਅਸੀਂ ਵੀ ਇਹੀ ਅਪੀਲ ਕਰਦੇ ਹੈਗੇ ਹਾਂ ਕਿ ਕੌਮ ਦੀ ਇੱਕ ਦੂਜੇ ਦੀਆਂ ਬਾਹਾਂ ਬਣੀਏ, ਕੌਮ ਨੂੰ ਇਕੱਠੇ ਕਰਕੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਲੈ ਕੇ ਆਈਏ। ਨਹੀਂ ਤੇ ਹਮੇਸ਼ਾ ਵੈਰੀਆਂ ਮਾਰੀਆਂ ਨੇ। ਹੁਣ ਸਮੇਂ ਜੀ TRP ਬੜੇ ਸਾਰੇ ਸਾਡੇ ਚੈਨਲ ਜਿਹੜੇ ਹਰ ਗੱਲ ਦੇ ਉੱਤੇ ਛੋਟੀ ਤੋਂ ਛੋਟੀ ਖਬਰਾਂ ਨੂੰ ਵੀ ਦਿਖਾਉਂਦੇ ਨੇ, ਮਗਰ ਜਦੋਂ ਪੰਥਕ ਮਸਲਿਆਂ ਦੀ ਗੱਲ ਆਉਂਦੀ ਹੈ ਤੇ ਮਾਫ ਕਰਨਾ TV 84 ਦੇ ਇਲਾਵਾ ਕੋਈ ਖਲੋਤਾ ਨਹੀਂ ਦਿਖਦਾ। ਫਿਰ ਸਾਡੇ ਤੇ ਟੈਗ ਲਾ ਜਾਂਦਾ ਜੀ ਇਹ ਖਾਲਿਸਤਾਨੀ ਚੈਨਲ ਨੇ, ਪ੍ਰੋ ਖਾਲਿਸਤਾਨੀ ਚੈਨਲ ਨੇ, ਤੇ ਇਹ ਸੱਚ ਦੀ ਗੱਲ ਕਰਦੇ ਨੇ। ਕੰਮ ਹੈ ਮੀਡੀਆ ਦੇ ਰਾਹੀਂ ਪੰਥ ਖਬਰ ਦੀ, ਉਹ ਜਿਹੜਾ ਤੁਹਾਨੂੰ ਸੋ ਕਾਲਡ ਸਾਡਾ ਪੰਜਾਬੀ ਗੋਦੀ ਮੀਡੀਆ ਨਹੀਂ ਦਿਖਾਉਂਦਾ ਹੈਗਾ। ਆਪਣੇ ਚੈਨਲ ਦੇ ਰਾਹੀਂ ਅਸੀਂ ਤੁਹਾਨੂੰ ਸਿਰਫ ਸੱਚਾਈ ਤੱਕ ਰੱਖਿਆ। ਆਪਾਂ ਕੋਈ ਵੀ TRP ਵਾਲਾ ਸਵਾਲ ਨਾ ਵਿੱਕੀ ਥਾਮਸ ਤੋਂ ਪੁੱਛਿਆ ਤੇ ਨਾ ਭਾਈ ਸਾਹਿਬ ਕੋਲੋਂ ਪੁੱਛਿਆ, ਕਿਉਂਕਿ ਸਾਡਾ ਮੁੱਦਾ ਸਿਰਫ ਗੁਰਦੁਆਰਾ ਮੰਗੂ ਮੱਠ ਸੀ। ਆਉਣ ਵਾਲੇ ਸਮੇਂ ਦੇ ਅੰਦਰ ਕੀ ਪ੍ਰਾਪਤੀ ਹੈ ਇਸ ਕੇਸ ਦੀਆਂ ਹੋਣਗੀਆਂ, ਅਜਮੇਰ ਸਿੰਘ ਹੋਰਾਂ ਦੇ ਨਾਲ ਵੀ ਗੱਲ ਕਰਾਂਗੇ। ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਇੱਕ ਪਲੇਟਫਾਰਮ ਤੇ ਬਿਠਾ ਕੇ, ਦਾਸ ਆਪਣੇ ਵੱਲੋਂ ਕੋਸ਼ਿਸ਼ ਕਰੇਗਾ ਕਿ ਇਹਨਾਂ ਦੀ ਇੱਕ ਮੀਟਿੰਗ ਕਰਾ ਕੇ ਆਪਾਂ ਕਿਸੇ ਤਰੀਕੇ ਇਕੱਠੇ ਕਰ ਸਕੀਏ, ਗੁਰੂ ਘਰ ਨੂੰ ਬਚਾ ਸਕੀਏ, ਕਿਉਂਕਿ ਗੁਰੂ ਘਰ ਸਾਡੀ ਕੌਮ ਦਾ, ਖਾਲੀ ਇੰਡੀਆ ਤੇ ਨਹੀਂ, ਇੰਡੀਆ ਦੇ ਬਾਹਰ ਪੂਰੇ ਵਰਲਡ ਦੇ ਬੈਠੇ ਸਿੱਖਾਂ ਦਾ ਹੈਗਾ। ਅਗਰ ਬਾਕੀ ਦੇ ਲੋਕ ਆਪਣੇ ਫਰਜ਼ ਅਦਾ ਨਹੀਂ ਕਰ ਰਹੇ ਤੇ ਮੀਡੀਆ ਵਜੋਂ ਅਸੀਂ ਆਪਣੇ ਫਰਜ਼ ਨੂੰ ਨਿਭਾਉਂਦੇ ਹੋਏ ਇਸ ਖਬਰ ਦੀ ਅਪਡੇਟ ਲੈ ਕੇ ਹੁਣ ਵੀ ਆਇਆ ਤੇ ਆਉਣ ਵਾਲੇ ਸਮੇਂ 'ਚ ਅੱਗੇ ਵੀ ਆਵਾਂਗੇ। ਲੈਣੇ ਆ ਸਾਰੇ ਵੀਰਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।